ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਸ਼ੁੱਕਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਾਨੂੰ ਲੋਕ ਜਿਹੜੇ ਆ ਸੁਣ ਰਹੇ ਆ ਪੰਜਾਬੀ ਰੇਡੀਓ US ਤੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨਜ਼ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਹਨ। ਵਧੀਆ ਤਰੀਕੇ ਨਾਲ ਜਾਣਕਾਰੀ ਸਿਖਲਾਈ ਦਿੰਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਕਰੋ ਅਜੀਤ ਅਟਵਾਲ 5593744541 559-374-4541 ਜਾਂ ਫ੍ਰਾਂਸਿਸਕੋ ਰਵੇਰਾ 559-800-0590 5598000590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ 4087227698 ਦੇ ਉੱਤੇ। ਪ੍ਰਵੀਨ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਕਹਿੰਦੇ ਮੇਰਠ ਵਿੱਚ ਲਵ ਜਿਹਾਦ ਦੇ ਨਾਂ 'ਤੇ ਨੌਜਵਾਨ ਮੁੰਡੇ ਕੁੜੀ ਦੇ ਉੱਤੇ ਹਮਲਾ, ਵਿਸ਼ਵ ਹਿੰਦੂ ਪਰਿਸ਼ਦ ਦੇ ਵਰਕਰਾਂ ਦੇ ਉੱਤੇ ਕੇਸ ਦਰਜ। ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਵਾਪਰੀ ਹੈ ਉੱਤਰ ਪ੍ਰਦੇਸ਼ ਦੇ ਮੇਰਠ ਦੇ ਵਿੱਚ। ਤੇ ਇੱਕ ਕੁੜੀ ਜਿਹੜੀ ਆ ਆਪਣੇ ਮੁਸਲਿਮ ਨੌਜਵਾਨ ਮਿੱਤਰ ਦੇ ਘਰੇ ਗਈ ਸੀ ਉਹਨੂੰ ਮਿਲਣ, ਤੇ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਦਲੀਲ ਕੀਤਾ, ਫਿਰ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਜਦੋਂ ਪੁਲਿਸ ਦੇ ਹਵਾਲੇ ਕੀਤਾ ਤੇ ਪੁਲਿਸ ਜਿਹੜੀ ਹੈ ਉਹ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨੇ ਨਾ ਮੁੰਡੇ ਨਾਲ ਸਿਰਫ ਮਾਰਕੁੱਟ ਕੀਤੀ ਬਲਕਿ ਉਹਦੇ ਨਾਲ ਇਤਰਾਜ਼ਯੋਗ ਜਿਹੜੀ ਭਾਸ਼ਾ ਜਿਹਨਾਂ ਨੂੰ ਆਪਾਂ ਗਾਲਾਂ ਕਹਿ ਸਕਦੇ ਹਾਂ, ਗਾਲਾਂ ਕੱਢੀਆਂ। ਔਰ ਉਹ ਗਾਲਾਂ ਦੇ ਵਿੱਚ ਸੁਣਾਈ ਦੇ ਰਹੇ ਕਿ ਤੈਨੂੰ ਵੇਖਾਂਗੇ ਤੂੰ ਇੱਥੇ ਕੀ ਕਰਦਾ ਵਾਂ ਜਾਂ ਕਿਉਂ ਉਹਨੂੰ ਸੱਦਿਆ ਇੱਥੇ, ਮਤਲਬ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਕਰ ਰਹੇ। ਫਿਰ ਇਹ ਸੀਗਾ ਕਿ ਜਿਹੜੇ ਲੋਕਾਂ ਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕੁੱਟਿਆ ਸੀਗਾ ਮੁੰਡੇ ਨੂੰ, ਉਹ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਆ ਉਹ ਵਿਸ਼ਵ ਹਿੰਦੂ ਪਰਿਸ਼ਦ ਜਿਨ੍ਹਾਂ ਕੋਲ ਲਾਇਸੈਂਸ ਹੈ ਕਿ ਤੁਸੀਂ ਕੁਛ ਵੀ ਕਰ ਸਕਦੇ। ਲਾਇਸੈਂਸ ਤੋਂ ਮਤਲਬ ਇਹ ਨਹੀਂਗਾ ਕਿ ਪੱਕਾ ਲਾਇਸੈਂਸ ਹੈ। ਲਾਇਸੈਂਸ ਤੋਂ ਮਤਲਬ ਇਹ ਹੈ ਕਿ ਅੱਜ ਕੱਲ੍ਹ ਕੁਛ ਲੋਕ ਜਿਹੜੇ ਆ ਉਹ ਸੱਤਾ ਦੇ ਨਸ਼ੇ ਤੇ ਆਪ ਹੋਏ ਫਿਰਦੇ ਆ। ਗੱਲ ਇਸ ਤੱਕ ਪਹੁੰਚ ਗਈ ਕਿ ਲਵ ਜਿਹਾਦ ਦਾ ਸਿਰਫ ਨਾਂ ਦਿੱਤਾ ਗਿਆ, ਮਸਲਾ ਸੀਗਾ ਕਿ ਇੱਕ ਫਿਰਕਾ ਵਿਸ਼ੇਸ਼ ਦੇ ਨਾਲ ਰੰਜਿਸ਼ ਜਿਹੜੀ ਹੈ। ਹੁਣ 45 ਸਕਿੰਟ ਦਾ ਵੀਡੀਓ ਇਸ ਮਸਲੇ ਦੇ ਵਿੱਚ ਬਾਹਰ ਆਇਆ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਹੁਣ ਪਤਾ ਲੱਗਿਆ ਕਿ 15 ਤੋਂ ਲੈ ਕੇ 17 ਗਿਣਤੀ ਹੈ ਜਿਨ੍ਹਾਂ ਲੋਕਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ। ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਉਹਨਾਂ ਦਾ ਤਾਲੁਕਾਤ ਹੈ ਔਰ 4 ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ। ਵੀਡੀਓ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੇ ਕੁੜੀ ਨੂੰ ਬਿਠਾਇਆ ਸੀ ਆਪਦੀ ਗੱਡੀ ਦੇ ਵਿੱਚ, ਤੇ ਕੁੜੀ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਹਨਾਂ ਨੇ ਕੁੜੀ ਨੂੰ ਵੀ ਗਾਲਾਂ ਕੱਢੀਆਂ ਸੀ ਤੇ ਕੁੜੀ ਨੂੰ ਬੇਇੱਜ਼ਤ ਕੀਤਾ ਸੀਗਾ। ਹੁਣ ਸਵਾਲ ਇਹ ਪੈਦਾ ਹੁੰਦੇ ਕਿ ਜੇਕਰ ਪਹਿਲੀ ਗੱਲ 2 ਸਵਾਲ ਪੈਦਾ ਹੁੰਦੇ ਆ, ਜੇਕਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਿਸੇ ਬੰਦੇ ਦੀ ਕੁੱਟਮਾਰ ਹੁੰਦੀ ਹੈ ਤੇ ਪੁਲਿਸ ਪ੍ਰਸ਼ਾਸਨ ਉਹਦੇ ਲਈ ਸਿੱਧਾ ਜ਼ਿੰਮੇਵਾਰ ਹੈ। ਤੁਹਾਨੂੰ ਇੱਕ ਘਟਨਾ ਯਾਦ ਹੋਣੀ ਹੈ, ਇੱਕ ਸਿੱਖ ਨੌਜਵਾਨ ਮੁੰਡਾ ਸੀਗਾ DSP ਜਾਂ SSP, ਉਹਨੇ ਪੂਰੀ ਭਰੀ ਭੀੜ ਚੋਂ ਮੰਦਰ ਦੇ ਬਾਹਰ ਭੀੜ ਸੀਗੀ ਇੱਕ ਮੁੰਡੇ ਨੂੰ ਬਚਾਇਆ ਸੀਗਾ। ਬਹੁਤ ਦਿਨ ਉਹਦੀਆਂ ਵੀਡੀਓ ਜਿਹੜੀਆਂ ਨੇ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਪਰ ਇੱਥੇ ਕੀ ਹੁੰਦਾ, ਇੱਥੇ ਪੁਲਿਸ ਹਾਜ਼ਰ ਹੈ ਔਰ ਮੁਸਲਮਾਨ ਜਿਹੜਾ ਮੁੰਡਾ ਵਾ ਉਹਨੂੰ ਲੋਕ ਕੁੱਟ ਰਹੇ ਆ ਤੇ ਪੁਲਿਸ ਉੱਥੇ ਮੁੱਖ ਦਰਸ਼ਕ ਬਣੀ ਖੜੀ ਹੈ। ਦੂਜੇ ਪਾਸੇ ਪੁਲਿਸ ਤੇ ਬਰਖਾਸਤ ਕਿਉਂ ਹੋਇਆ? ਪੁਲਿਸ ਵਾਲਿਆਂ ਨੇ ਕੁੜੀ ਨੂੰ ਗਾਲਾਂ ਕੱਢੀਆਂ, ਕੁੜੀ ਦੀ ਇਤਰਾਜ਼ਯੋਗ ਭਾਸ਼ਾ ਵਰਤੀ ਸੀ, ਇਸ ਕਰਕੇ ਪੁਲਿਸ ਵਾਲੇ 4 ਪੁਲਿਸ ਵਾਲੇ ਜਿਹੜੇ ਇਸ ਮਸਲੇ ਦੇ ਵਿੱਚ ਬਰਖਾਸਤ ਕੀਤੇ ਗਏ ਆ। ਹੁਣ 17 ਬੰਦੇ ਉਹ ਹੈ ਜਿਨ੍ਹਾਂ ਦੇ ਉੱਤੇ ਕੇਸ ਦਰਜ ਹੋ ਗਿਆ ਇਸ ਪੂਰੀ ਘਟਨਾ ਤੋਂ ਬਾਅਦ। ਸੋ ਬੇਸ਼ੱਕ ਲਵ ਜਿਹਾਦ ਦਾ ਨਾਮ ਦਿੱਤਾ ਗਿਆ, ਆਪਾਂ ਕਹਿ ਸਕਦੇ ਹਾਂ, ਪਰ ਦੂਜੇ ਪਾਸੇ ਜਿਹੜਾ ਇੱਕੋ ਘਟਨਾ ਜਿਹੜੀ ਹੈ ਇਹਨੂੰ ਪੜਚੋਲ ਕਰੀਏ ਤਾਂ ਇੱਕ ਫਿਰਕਾ ਵਿਸ਼ੇਸ਼, ਕਿਉਂਕਿ ਜਿਹੜਾ ਨੌਜਵਾਨ ਆ ਉਹ ਮੁਸਲਿਮ ਭਾਈਚਾਰੇ ਦੇ ਨਾਲ ਤਾਲੁਕਾਤ ਰੱਖਦਾ ਹੈ, ਇੱਕ ਰੰਜਿਸ਼ ਦੇ ਤਹਿਤ
ਉਹਦੇ ਤੇ ਹਮਲਾ ਕੀਤਾ ਗਿਆ, ਇਹਨਾਂ ਦੋਵਾਂ ਨੂੰ ਜ਼ਲੀਲ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਕੇਰਲ ਦਾ ਲਵ ਜਿਹਾਦ ਮਾਮਲਾ, ਉਦੋਂ ਲਵ ਜਿਹਾਦ ਜਿਹੜਾ ਸੀਗਾ ਉਹ ਮੁੱਦੇ ਨੂੰ ਲੈ ਦਿੱਤਾ ਸੀ, ਕਿਉਂਕਿ ਅਦਾਲਤ ਨੇ ਗੱਲ ਕੀਤੀ ਸੀ ਕਿ ਹਰੇਕ ਬੰਦਾ ਆਜ਼ਾਦ ਹੈ। ਸੋ ਇੱਥੇ ਅੱਜ ਲੋੜ ਹੈ ਨੱਥ ਪਾਉਣ ਦੀ। ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਸਾਡੇ ਜਿਹੜੇ ਹੁਕਮਰਾਨ ਹੈ ਉਹ ਕਹਿੰਦੇ ਜੀ ਮੌਬ ਲਿੰਚਿੰਗ ਗਲਤ ਹੈ, ਦੂਜੇ ਪਾਸੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਬੰਦੇ ਦੀ ਕੁੱਟਮਾਰ ਹੋਈ ਜਾਂਦੀ ਹੈ। ਇਹਨੂੰ ਤੁਸੀਂ ਕੀ ਕਹੋਗੇ? ਜੀ 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 ਤੇ ਆਪਾਂ ਪ੍ਰਵੀਨ ਜੀ ਅਗਲੀਆਂ ਖਬਰਾਂ ਜਿਹੜਾ ਉਸ ਦੇ ਉੱਤੇ ਨਜ਼ਰ ਬਣਾਉਂਦੇ ਆ। ਥੋੜ੍ਹੀ ਜਿਹੀ ਜਿਹੜੀ ਤਕਨੀਕੀ ਪ੍ਰੋਬਲਮ ਜਿਹੜੀ ਉਹ ਆ ਰਹੀ ਸੀਗੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਬਣਾਈਏ, ਕਹਿੰਦੇ ਜਾਟ ਅੰਦੋਲਨ ਹਿੰਸਾ ਤੇ ਅੱਗਜਨੀ ਦੇ ਦੋਸ਼ੀਆਂ ਨੂੰ 5-5 ਸਾਲ ਦੀ ਕੈਦ। ਦੇਖੋ, ਹਰਿਆਣਾ ਦਾ ਜਿਹੜਾ ਜਾਟ ਅੰਦੋਲਨ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ, 21 ਫਰਵਰੀ 2016 ਦੀ ਇਹ ਘਟਨਾ ਸੀ, ਜਦੋਂ ਹਾਂਸੀ ਉੱਥੇ ਜਿਹੜਾ ਇਲਾਕਾ ਵਾ ਉੱਥੋਂ ਦੇ ਸੈਣੀਪੁਰਾ ਦੇ ਵਿੱਚ ਅੱਗ ਲੱਗੀ ਸੀ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਮਾਮਲੇ ਦੇ ਵਿੱਚ ਹਿਸਾਰ ਕੋਰਟ ਹੈ ਜਿਹੜੀ ਉਹਨੇ 4 ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ 5 ਸਾਲ ਦੀ ਸਜ਼ਾ ਸੁਣਾਈ ਹੈ, 60-60 ਹਜ਼ਾਰ ਰੁਪਇਆ ਜੁਰਮਾਨਾ ਵੀ ਕੀਤਾ ਹੈ। ਨਾਲ ਇਹ ਹੈ ਕਿ ਜਿਹੜਾ FIR ਜਿਹੜੀ ਹੈ ਉਹ 23 ਫਰਵਰੀ 2016 ਨੂੰ ਦਰਜ ਹੁੰਦੀ ਹੈ ਇਹਨਾਂ ਚਾਰਾਂ ਤੇ। 21 ਫਰਵਰੀ ਨੂੰ ਇਹ ਅੱਗ ਲਾਉਂਦੇ ਆ, ਹਿੰਸਾ ਫੈਲਾਉਂਦੇ ਆ, ਸਰਕਾਰੀ ਜਾਇਦਾਦ ਦਾ ਨੁਕਸਾਨ ਕਰਦੇ ਆ ਤੇ 23 ਫਰਵਰੀ ਨੂੰ ਇਹਨਾਂ ਤੇ ਦਰਜ ਹੁੰਦੀ ਹੈ। ਜਾਟ ਅੰਦੋਲਨ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ, ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਭਾਈਚਾਰਾ ਉਹਨਾਂ ਨੇ ਅੰਦੋਲਨ ਹੋ ਗਿਆ ਸੀਗਾ ਤੇ ਇਸ ਅੰਦੋਲਨ ਦੀ ਆੜ ਦੇ ਵਿੱਚ ਜਿਹੜੇ ਗੈਰ ਸਮਾਜਿਕ ਤੱਤ ਹੈ ਉਹ ਸਰਗਰਮ ਹੋ ਗਏ ਸੀਗੇ ਤੇ ਉਹਨਾਂ ਨੇ ਹਿੰਸਾ ਨੂੰ, ਅੱਗਜਨੀ ਨੂੰ ਜਾਂ ਸਰਕਾਰੀ ਜਾਇਦਾਦ ਨੂੰ ਅੱਗ ਦੇ ਹਵਾਲੇ ਕੀਤਾ ਸੀਗਾ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਇਸ ਅੰਦੋਲਨ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ 32,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਸਟੇਟ ਦਾ, ਲੋਕਾਂ ਦਾ ਸਿੱਧੇ ਤੇ ਅਸਿੱਧੇ ਤੌਰ ਤੇ। ਜਿਹੜਾ ਉੱਥੇ ਵਾਰਦਾਤਾਂ ਵਾਪਰੀਆਂ, ਕਿਸੇ ਨੂੰ ਜ਼ਖਮੀ ਕਰਨੀਆਂ, ਕਿਸੇ ਦੀ ਲੁੱਟ ਮਾਰ ਕਰਨ ਦੀਆਂ, ਕਿਸੇ ਦੇ ਸੱਟਾਂ ਮਾਰਦੀਆਂ, ਸਰਕਾਰੀ ਇਮਾਰਤਾਂ ਨੂੰ ਅੱਗ ਲਾਉਣ ਦੀਆਂ, ਉਹ ਵੱਖਰੀਆਂ। ਜਾਟ ਅੰਦੋਲਨ ਕੀ ਹੈ? ਜਾਟ ਅੰਦੋਲਨ ਰਿਜ਼ਰਵੇਸ਼ਨ ਜਿਹੜੀ ਹੈ ਸਾਡੇ ਭਾਰਤ ਦੇ ਵਿੱਚ ਹੁਣ ਹੌਲੀ ਹੌਲੀ ਜਿਹੜੀ ਅੱਗ ਚੰਗਿਆੜੀ ਆ ਉਹ ਭਾਂਬੜ ਬਣ ਲੱਗੀ ਹੈ। ਪਰ ਜਾਟ ਅੰਦੋਲਨ ਦਾ ਮੇਰਾ ਖਿਆਲ ਹੈ ਕਿ ਜਿੰਨਾ ਸਿਆਸੀ ਲਾਹਾ ਸਿਆਸੀ ਧਿਰਾਂ ਨੇ ਕੱਢਿਆ ਉਹਨਾਂ ਤਾਂ ਇਹਨਾਂ ਲੋਕਾਂ ਨੂੰ ਰਿਜ਼ਰਵੇਸ਼ਨ ਤੋਂ ਬਾਅਦ ਵੀ ਸ਼ਾਇਦ ਨਾ ਮਿਲੇ। ਜਾਟ ਅੰਦੋਲਨ ਇੱਕ ਐਸਾ ਅੰਦੋਲਨ ਸੀਗਾ ਜਿਹਨੇ ਹਰਿਆਣਾ ਨੂੰ ਨਾ ਸਿਰਫ ਹਿੰਸਾ ਦੇ ਅੱਗ ਦੇ ਵਿੱਚ ਝੋਂਕਿਆ ਪਾਇਆ, ਬਲਕਿ ਜਿਹੜੇ ਹਰਿਆਣੇ ਦੇ ਲੋਕ ਆ ਜਾਂ ਹਰਿਆਣੇ ਦੇ ਵਿੱਚੋਂ ਗੁਜ਼ਰਨ ਵਾਲੇ ਲੋਕ ਹੈ ਉਹਨਾਂ ਦਾ ਨੁਕਸਾਨ ਵੀ ਕੀਤਾ, ਆਰਥਿਕ ਤੇ ਮਾਲੀ ਨੁਕਸਾਨ ਕਹਿ ਸਕਦੇ, ਨਾਲ ਨਾਲ ਜਾਨੀ ਨੁਕਸਾਨ ਵੀ, ਕਿਉਂਕਿ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ। ਹੁਣ ਸਵਾਲ ਕੀ ਪੈਦਾ ਹੁੰਦਾ ਹੈ ਰਾਜੀ? ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਹਿੰਸਾ ਦੇ ਮਾਮਲੇ ਦੇ ਵਿੱਚ, ਅੱਗਜਨੀ ਦੇ ਮਾਮਲੇ ਦੇ ਵਿੱਚ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਕੇਸ ਦਰਜ ਹੋ ਕੇ ਸਜ਼ਾ ਸੁਣਾਈ ਜਾ ਸਕਦੀ ਹੈ, ਤਾਂ ਫਿਰ ਮੂਰਥਲ ਦੇ ਵਿੱਚ ਜੋ ਹੋਇਆ, ਲੋਕਾਂ ਦੀ ਪੱਤ ਟੁੱਟੀ ਗਈ, ਉਹਨਾਂ ਦੇ ਜਿਹੜੇ ਦੋਸ਼ੀ ਉਹ ਕਿੱਥੇ ਗਏ? ਸੋ ਮੇਰੇ ਖਿਆਲ ਦੇ ਨਾਲ ਹਰਿਆਣਾ ਸਰਕਾਰ ਨੂੰ ਇਹ ਜਵਾਬ ਦੇਣਾ ਪਊਗਾ ਕਿ ਜਿਹੜਾ ਠੀਕ ਹੈ ਤੁਸੀਂ ਅੱਗਜਨੀ ਵਾਲਿਆਂ ਨੂੰ ਸਜ਼ਾਵਾਂ ਦਿਓ, ਜਿਹੜਾ ਬੰਦਾ ਦੋਸ਼ੀ ਹੈ ਉਹ ਸਜ਼ਾ ਦਾ ਹੱਕਦਾਰ ਹੈ, ਪਰ ਮੂਰਥਲ ਜਿਹੜਾ ਰੇਪ ਕਾਂਡ ਵਾਪਰਿਆ ਉਹਨਾਂ ਦਾ ਸਰਕਾਰ ਦੋਸ਼ੀ ਲੱਭ ਕੇ ਉਹਨਾਂ ਨੂੰ ਸਜ਼ਾਵਾਂ ਕਦੋਂ ਦੇਊਗੀ? ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਲੋਕ ਘੁਟਾਲੇ ਵਿੱਚ ਸਾਬਕਾ ਮੰਤਰੀ ਨੂੰ 4 ਸਾਲ ਦੀ ਕੈਦ। ਦੇਖੋ, ਤੁਸੀਂ ਹੈਰਾਨੀ ਹੋਊਗੀ ਤੁਹਾਨੂੰ ਜਾਣ ਕੇ ਕਿ ਜਿਹੜਾ ਮਾਮਲਾ ਨਾ 21 ਸਾਲ ਪੁਰਾਣਾ ਮਾਮਲਾ ਹੈ। ਉਦੋਂ ਮੰਤਰੀ ਸੀਗਾ ਇਲਿਆਸ ਹੁਸੈਨ ਤੇ ਉਹਦਾ ਇੱਕ PS ਸੀਗਾ ਸ਼ਹਾਬੂਦੀਨ ਬੇਗ ਤੇ ਟਰਾਂਸਪੋਰਟਰ ਸੀਗਾ ਜਨਾਰਦਨ ਪ੍ਰਸਾਦ। ਇਹਨਾਂ ਨੂੰ 4 ਸਾਲ ਦੀ ਕੈਦ ਹੋਈ ਹੈ ਤੇ ਮਸਲਾ ਕੀ ਹੈ ਕਿ ਇਹਨਾਂ ਨੂੰ 4-4 ਲੱਖ ਰੁਪਏ ਜੁਰਮਾਨਾ ਵੀ ਹੋਇਆ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ, ਯਾਨੀ ਕਿ ਬਹੁਤ ਪੁਰਾਣਾ ਮਾਮਲਾ ਹੋਇਆ, 21 ਸਾਲ ਤੁਸੀਂ ਪਿੱਛੇ ਚਲੇ ਜਾਓ, ਤਾਂ ਉਦੋਂ ਇਹਨਾਂ ਨੇ ਲੋਕ ਘੁਟਾਲਾ ਕੀਤਾ ਸੀਗਾ। ਲੋਕ ਘੁਟਾਲੇ ਦੇ ਵਿੱਚ ਕੀ ਗੱਲ ਸਾਹਮਣੇ ਆਈ ਸੀ ਕਿ ਗੁਮਲਾ ਡਿਵੀਜ਼ਨ ਉੱਥੇ ਸੜਕ ਨਿਰਮਾਣ ਹੋ ਰਿਹਾ ਸੀਗਾ। ਸੜਕ ਨਿਰਮਾਣ ਦੀ ਜਿਹੜੀਆਂ ਆਪਾਂ ਕਹਿ ਲਈਏ ਕਿ ਜਿਹੜੇ ਮਾਪਦੰਡ ਨੇ ਜਾਂ ਉਹਨਾਂ ਦੇ ਵਿੱਚ ਲੁੱਕ ਨਹੀਂ ਪਾਈ ਸੀਗੀ, ਉੱਥੇ ਹੋਰ ਮਟੀਰੀਅਲ ਵਿਛਾ ਕੇ ਤੇ ਉੱਤੇ ਥੋੜ੍ਹੀ ਲੁੱਕ ਪਾ ਕੇ 17,93,825 ਰੁਪਏ ਦਾ ਘੁਟਾਲਾ ਕਰਤਾ ਸੀਗਾ। ਫਿਰ CBI ਨੇ ਮਾਮਲਾ ਦਰਜ ਕੀਤਾ। CBI ਨੇ ਜਦੋਂ ਮਾਮਲਾ ਦਰਜ ਕੀਤਾ ਤੇ ਪਹਿਲੀ ਜਿਹੜੀ ਚਾਰਜਸ਼ੀਟ ਹੈ ਉਹ 26 ਜੁਲਾਈ ਸ਼ਾਇਦ 2003 ਨੂੰ ਇਹਨਾਂ ਨੇ ਦਾਖਲ ਕੀਤੀ CBI ਨੇ। ਫਿਰ 30 ਮਾਰਚ 2007 ਨੂੰ ਇਹਨਾਂ ਦੇ ਖਿਲਾਫ ਦੋਸ਼ ਤੈਅ ਹੁੰਦਾ ਹੈ ਤੇ ਸੁਣਵਾਈ ਦੇ ਦੌਰਾਨ 31 ਗਵਾਹਾਂ ਦੇ ਬਿਆਨ ਦਰਜ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਇਹ ਬੰਦੇ 6 ਗਵਾਹ ਹੋਰ ਪੇਸ਼ ਕਰਦੇ ਆ। ਫਿਰ ਅਖੀਰ ਤੇ ਜਾ ਕੇ ਕੀ ਹੁੰਦਾ, 407, 420 ਤੇ 120B ਦੇ ਤਹਿਤ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਤੇ ਜਿਹੜਾ ਇਲਿਆਸ ਹੁਸੈਨ ਹੈ ਉਹਦੇ ਤੇ ਜਿਹੜੀ ਧਾਰਾ 13 ਤੇ ਨਾ 2 ਉਹਦੇ ਤਹਿਤ ਵੀ ਇਹਨੂੰ ਦੋਸ਼ੀ ਮੰਨਿਆ ਗਿਆ ਤੇ ਇਸੇ ਕਰਕੇ ਇਹਨਾਂ ਨੂੰ ਜਿਹੜਾ
जुर्माना वा वो भी मेरा ख्याल कि शायद 40 हज़ार 4 लाख रुपए, माफ़ करना, 4 लाख रुपए का जुर्माना इन्होंने सुनाया। 21 साल पुराना मामला वा। तुसीं जी देखो कि सड़कां वो टुट के दुबारे भी बन गई होणगियां, पर 21 सालों बाद किसी मसले दे विच न्याय होया। ये साडे देश का जुडिशरी सिस्टम। चारे घोटाले तुहानूं याद होने बिहार दे विच, इस तरह हुण भी घोटाले हो रहे हैं जिहड़े नवजोत सिद्धू कढ के लिया रहे हैं जां होर साडे मुल्क दे विच हो ही जांदे आ। हर फिर घोटाला तुसीं रोजाना करते होवोगे रेडियो ते, तां इन्हां मामलिਆਂ ਦੇ ਵਿੱਚ पता नहीं कदों सुझावां होणगीਆਂ। लोड़ आ अज 70 सालों बाद साडे मुल्क नूं ट्रांसपेरेंसी दी, क्योंकि भ्रष्टाचार के नां ते इत्थे जिहड़ियां स्कीमां आउंदियां ने, जे केंद्र तो 100 रुपये चले तो पहुंचते 5-7 रुपये बन जाते हैं। और बड़ी दुख की शर्म की गल है साडे लई कि हले भी इस सिस्टम दे विच असीं सुधार नहीं कर सके जी। जी जी। अगली जिहड़ी गल करदे, कहंदे विश्व दीयां टॉप 250 विद्यक जिहड़ियां संस्थावां दे विचों भारत गायब। देखो एक ना जिहड़ी टाइम्स हायर एजुकेशन वर्ल्ड रैंकिंग है, ਉਹਦੇ 2019 ਦੇ ਨਤੀਜੇ ਆ ਤੇ ਉਹਦੀ ਜੇਕਰ ਤੁਸੀਂ ਵੈਬਸਾਈਟ ਤੇ ਜਾਓਗੇ ਨਾ ਤੇ ਭਾਰਤ ਦਾ ਉੱਥੇ ਨਾ ਹੀ ਹੈ ਨਹੀਂਗਾ। 250 ਗਲੋਬਲ ਰੈਂਕਿੰਗ ਕੀਤੀ ਗਈ ਹੈ ਜਿਹੜੀਆਂ ਵੀ ਵਿਸ਼ਵ ਦੀਆਂ ਉਮਦਾ ਵਧੀਆ ਜਿਹੜੇ ਐਜੂਕੇਸ਼ਨ ਦੇ ਅਦਾਰੇ ਨੇ ਉਹਨਾਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਸਾਡਾ ਇੱਕ ਵੀ ਨਹੀਂਗਾ। 1200 ਜਦੋਂ 1250 ਇਸੇ ਵੈਬਸਾਈਟ ਜਿਹੜੀ ਰੈਂਕਿੰਗ ਹੈ 1250 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਸੀਗਾ ਤੇ ਇਹਦੇ ਵਿੱਚ 49 ਭਾਰਤੀ ਕਾਲਜਾਂ ਨੂੰ ਥਾਂ ਦਿੱਤੀ ਗਈ ਸੀਗੀ। ਪਰ ਸਾਡੇ ਮੁਲਕ ਦਾ ਇੱਕ ਵੀ ਕਾਲਜ ਜਾਂ ਯੂਨੀਵਰਸਿਟੀ ਟੌਪ 250 ਦੇ ਵਿੱਚ ਨਹੀਂ ਆ ਸਕਿਆ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਚੀਨ ਦੀ ਸ਼ਿਨਹੁਆ ਯੂਨੀਵਰਸਿਟੀ ਹੈ, ਏਸ਼ੀਆ ਦੀ ਸਭ ਤੋਂ ਵਧੀਆ ਸੰਸਥਾ ਦਾ ਉਹਨੂੰ ਦਰਜਾ ਮਿਲਿਆ, ਜਿਸ ਦੇ ਵਿੱਚ ਪਹਿਲੇ ਨੰਬਰ ਤੇ ਹੈ। ਦੂਜੇ ਰੈਂਕਿੰਗ ਦੇ ਵਿੱਚ ਸਿੰਗਾਪੁਰ ਦੀ ਹੈ ਜਿਹੜੀ ਨੈਸ਼ਨਲ ਯੂਨੀਵਰਸਿਟੀ ਏਸ਼ੀਅਨ ਐਜੂਕੇਸ਼ਨ ਇੰਸਟੀਚਿਊਟ ਦੀ, ਪਹਿਲਾਂ ਟੌਪ ਤੇ ਸੀ, ਹੁਣ ਚੀਨ ਦੀ ਯੂਨੀਵਰਸਿਟੀ ਨੂੰ ਪਛਾਣ ਦਿੱਤਾ। ਵਿਸ਼ਵ ਰੈਂਕਿੰਗ ਦੀ ਗੱਲ ਕਰੀਏ ਤਾਂ ਇਹ ਜਿਹੜੀ ਚੀਨ ਵਾਲੀ ਯੂਨੀਵਰਸਿਟੀ ਹੈ ਇਹ 22ਵੇਂ ਸਥਾਨ ਤੇ ਹੈ। ਵਿਸ਼ਵ ਦੀਆਂ ਟੌਪ ਯੂਨੀਵਰਸਿਟੀਆਂ ਦੇ ਵਿੱਚ ਯੂਨਾਈਟਿਡ ਕਿੰਗਡਮ ਦੀ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਆਕਸਫੋਰਡ ਤੇ ਯੂਨੀਵਰਸਿਟੀ ਕੈਂਬਰਿਜ ਪਹਿਲੇ 2 ਸਥਾਨਾਂ ਤੇ ਕਾਬਜ ਨੇ ਇਹ ਦੋਨੇ ਯੂਨੀਵਰਸਿਟੀਆਂ। ਸੋ ਇੱਕ ਪਾਸੇ ਅਸੀਂ ਕਹਿੰਦੇ ਕਿ ਜੀ ਸਾਡਾ ਜਿਹੜਾ ਭਾਰਤ ਹੈ ਉਹ 26ਵੀਂ ਅਰਥ ਵਿਵਸਥਾ ਬਣ ਚੁੱਕਿਆ ਵਰਲਡ ਦੀ, ਪਰ ਇਸੇ 26ਵੀਂ ਅਰਥ ਵਿਵਸਥਾ ਦਾ ਆਲਮ ਕੀ ਹੈ ਇਸ ਵੇਲੇ ਕਿ ਐਜੂਕੇਸ਼ਨ ਵੇਚੀ ਜਾ ਰਹੀ ਹੈ। ਜੇ ਤੁਸੀਂ ਵੇਚੋਗੇ ਨਾ ਕੋਈ ਵੀ ਚੀਜ਼ ਵੇਚੋਗੇ ਤਾਂ ਉਹਦੀ ਗੁਣਵੱਤਾ ਪ੍ਰਭਾਵਿਤ ਹੋਊਗੀ। ਦੂਜੇ ਪਾਸੇ ਕੁਛ ਅੰਕੜੇ ਹੋਰ ਨੇ, ਮੈਂ ਤੁਹਾਨੂੰ ਉਹਨਾਂ ਬਾਰੇ ਵੀ ਜਾਣ ਕਰਵਾਉਣਾ ਚਾਹੁੰਦਾ ਜੀ। ਜਿਹੜੀ ਸਿੱਖਿਆ ਤੇ ਖਰਚ ਹੁੰਦਾ ਹੈ ਕਿਸੇ ਵੀ ਮੁਲਕ ਦਾ, ਤਾਂ ਭਾਰਤ ਦੀ ਜਿਹੜੀ ਸਥਿਤੀ ਹੈ ਇਹਦੇ ਵਿੱਚ ਰੈਂਕ 136ਵਾਂ। ਹੁਣ ਮੀਡੀਆ ਦੀ ਆਜ਼ਾਦੀ ਦੇ ਮਾਮਲੇ 'ਚ 138ਵੇਂ ਨੰਬਰ 'ਤੇ ਅਸੀਂ ਜਿਹੜੀ ਸਿੱਖਿਆ ਤੇ ਖਰਚ ਦਾ ਮਾਮਲਾ ਵਾ ਇਹਦੇ ਵਿੱਚ ਅਸੀਂ 136ਵੇਂ ਨੰਬਰ 'ਤੇ ਹੈ। ਸਾਡੇ ਜਿਹੜੇ ਅੰਕੜੇ ਕਹਿੰਦੇ ਕਿ ਜ਼ਰੂਰਤ ਮੁਤਾਬਕ ਘੱਟ ਖਰਚ ਤੇ ਕੁਆਲਿਟੀ ਐਜੂਕੇਸ਼ਨ ਦੀ ਕਮੀ ਜਿਹੜੀ ਹੈ ਸਾਡੇ ਨੌਜਵਾਨ ਖੁਦ ਇਹਨੂੰ ਸਭ ਤੋਂ ਵੱਡੀ ਚਿੰਤਾ ਮੰਨਦੇ ਹੈ। ਇੱਕ ਅੰਤਰਰਾਸ਼ਟਰੀ ਸਰਵੇ ਹੋਇਆ ਉਹਦੇ ਮੁਤਾਬਕ 86% ਨੌਜਵਾਨ ਕਹਿੰਦੇ ਕਿ ਜੀ ਠੀਕ ਹੈ ਅਸੀਂ 100 ਹੈ ਸਾਡਾ ਜਿਹੜਾ ਭਾਰਤ ਦੇ ਵਿੱਚ ਹੈ ਐਜੂਕੇਸ਼ਨ ਦੇ ਵਿੱਚ ਉਹ 100 ਹੈ, ਪਰ 33% ਨੌਜਵਾਨ ਇਹ ਜਿਹੇ ਜਿਹੜੇ ਕਹਿੰਦੇ ਕਿ ਸਾਡਾ ਜਿਹੜਾ ਸਿੱਖਿਆ ਢਾਂਚਾ ਬਿਲਕੁਲ ਅਸਤ ਵਿਅਸਤ ਹੋ ਚੁੱਕਿਆ ਹੈ। ਇਸ ਵੇਲੇ ਜੇ ਅਸੀਂ ਗੱਲ ਕਰੀਏ ਸਾਡੇ ਬਜਟ ਤੇ ਸਿੱਖਿਆ ਖੇਤਰ ਨੂੰ ਕੁੱਲ 85,010 ਕਰੋੜ ਰੁਪਇਆ ਰੱਖਿਆ ਇਹਨਾਂ ਨੇ, ਸਾਡੀ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਜੀ। ਪਿਛਲੇ ਸਾਲ ਬਜਟ ਦੇ ਵਿੱਚ ਸਿਰਫ 3,141 ਕਰੋੜ ਰੁਪਇਆ ਇਹਨਾਂ ਨੇ ਰੱਖਿਆ ਸੀਗਾ। ਤੇ ਜਿਹੜਾ GDP ਹੈ ਸਾਡੇ ਦੇਸ਼ ਦਾ 2012-13 ਦੇ ਵਿੱਚ ਸਾਡੇ ਸਿੱਖਿਆ ਖੇਤਰ ਤੇ ਖਰਚ ਹੋਇਆ ਸੀ GDP ਦਾ, ਕੁੱਲ GDP ਦਾ 3.1%। ਹੁਣ ਕਿੱਥੇ ਆ ਗਿਆ? ਇਹ ਆ ਗਿਆ 2.7% ਤੇ, ਯਾਨੀ ਕਿ ਘਟਿਆ। ਪਹਿਲਾਂ ਹੋ ਸਕਦਾ ਜਦੋਂ ਸਾਡੀ ਉਦੋਂ ਅਰਥ ਵਿਵਸਥਾ ਸੀਗੀ ਉਦੋਂ ਦੇ ਅੰਕੜਿਆਂ ਦੇ ਹਿਸਾਬ ਨਾਲ ਹੁਣ ਦੀ ਰਾਸ਼ੀ ਵੱਧ ਹੋਵੇ, ਕਿਉਂਕਿ ਹੁਣ ਅਸੀਂ 6ਵੀਂ ਆਰਥਿਕਤਾ ਬਣ ਚੁੱਕੇ ਹਾਂ, ਪਰ ਜਿਹੜੀ ਫੀਸਦੀ ਸੀਗੀ ਉਹ 3.1 ਤੋਂ 2.7 ਤੇ ਆ ਚੁੱਕੀ ਹੈ। ਤੇ ਇਸੇ ਕਰਕੇ ਜਿਹੜਾ ਭਾਰਤ ਦਾ ਨੌਜਵਾਨ ਆ ਉਹ 33% ਹੈ ਜਾਵਾ ਜਿਹੜਾ ਕਹਿੰਦਾ ਕਿ ਵਾਕਈ ਸਾਡੇ ਮੁਲਕ ਦੀ ਜਿਹੜੀ ਐਜੂਕੇਸ਼ਨ ਹੈ ਉਹ ਕਿਤੇ ਨਾ ਕਿਤੇ ਉਹਦਾ ਜਿਹੜਾ ਢਾਂਚਾ ਜਾਂ ਉਹਨੂੰ ਮੁਹੱਈਆ ਕਰਵਾਉਣ ਦਾ ਤਰੀਕਾ ਜਾਂ ਜਿਹੜੀ ਸਰਕਾਰਾਂ ਵੱਲੋਂ ਸਹਾਇਤਾ ਮਿਲਦੀ ਆ ਉਹ ਬਿਲਕੁਲ ਓਡੀ ਮਿਆਰੀ ਨਹੀਂ ਜਿੱਦੀ ਕਿ ਵਰਲਡ ਲੈਵਲ ਦੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕੀ ਹੈ, ਹੁਣ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਹੋਏ ਸੀਗੇ, ਉਸ ਤੋਂ ਬਾਅਦ ABVP ਦਾ ਟਕਰਾਅ ਹੁੰਦਾ ਹੈ। ABVP ਕਿਹਦੀ ਜਥੇਬੰਦੀ ਹੈ? BJP ਦੀ। ABVP ਤੇ ਦੋਸ਼ ਲੱਗਦਾ ਕਿ ਉਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਹੈ। ਸੋ ਜੇਕਰ ਸਾਡੀਆਂ ਸੰਸਥਾਵਾਂ ਦੇ ਵਿੱਚ ਗੁੰਡਾਗਰਦੀ, ਉੱਥੇ ਨੌਜਵਾਨਾਂ ਨੂੰ ਅਸੀਂ ਇਹ ਕਹਾਂਗੇ ਕਿ ਭਾਰਤ ਵਿਰੋਧੀ ਹੈ ਜੀ ਫਲਾਂ ਇਹ ਚਮਕਾ ਹੈ, ਤਾਂ ਮੇਰਾ ਖਿਆਲ ਹੈ ਕਿ ਅਸੀਂ ਉਸ ਲੈਵਲ ਤੇ ਜਾ ਹੀ ਨਹੀਂ ਸਕਾਂਗੇ। ਸੋ ਲੋੜ ਹੈ ਪਹਿਲੀ ਗੱਲ ਤਾਂ ਅਸੀਂ ਯੂਨੀਵਰਸਿਟੀਆਂ ਦਾ
ਸਿਆਸੀਕਰਨ, ਸਾਡੇ ਅਕਾਦਮਿਕ ਅਦਾਰਿਆਂ ਦਾ ਸਿਆਸੀਕਰਨ ਕਰਨ ਤੋਂ ਰੋਕੀਏ। ਦੂਜੀ ਗੱਲ ਇਹ ਹੈ ਕਿ ਅਸੀਂ ਵਿੱਦਿਆ ਵੇਚ ਕੇ ਨਾ, ਵਿੱਦਿਆ ਨੂੰ ਗਾਂਹ ਦੀ ਗਾਂਹ ਪ੍ਰਫੁੱਲਿਤ ਕਰੀਏ, ਫਿਰ ਨਤੀਜੇ ਮਿਲ ਸਕਦੇ ਆ। ਪਰ ਸਟੇਜਾਂ ਨਾਲ ਜਾਂ ਵਿਦੇਸ਼ੀ ਦੌਰਿਆਂ ਨਾਲ ਜਾਂ ਇਕੱਲਾ ਭਾਰਤ ਜਿਹੜਾ ਵਾ ਅਗਵਾਈ ਕਰੂਗਾ ਵਰਲਡ ਦੀ, ਸਿਆਸੀ ਲਿਫਾਫੇਬਾਜ਼ੀਆਂ ਨਾਲ ਕੁਛ ਨਹੀਂ ਹੋਣਾ ਜੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ 2 ਵਰ੍ਹੇ ਬੀਤਣ ਮਗਰੋਂ ਵੀ ਸਰਜੀਕਲ ਸਟਰਾਈਕ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ। ਤੁਹਾਨੂੰ ਯਾਦ ਹੋਣਾ ਜੀ, ਅੱਜ ਤੋਂ ਠੀਕ 2 ਸਾਲ ਪਹਿਲਾਂ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਸਰਜੀਕਲ ਸਟਰਾਈਕ ਕੀਤੀ ਸੀਗੀ, ਤੇ ਹੁਣ ਇਸ ਸਰਜੀਕਲ ਸਟਰਾਈਕ ਦਾ ਵੀਡੀਓ ਜਿਹੜਾ ਵਾ ਉਹ ਚੈਨਲਾਂ ਤੇ ਚਲਾਇਆ ਜਾ ਰਿਹਾ ਵਾਰ-ਵਾਰ, ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਬਕਾਇਦਾ। ਹੁਣ ਤਾਂ ਪ੍ਰਦਰਸ਼ਨੀਆਂ ਵੀ ਲੱਗ ਗਈਆਂ, ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਸਰਜੀਕਲ ਸਟਰਾਈਕ ਕਰਕੇ ਉੱਧਰ ਅਸੀਂ ਹਮਲਾ ਕਰਕੇ ਦਹਿਸ਼ਤੀ ਟਿਕਾਣਿਆਂ 'ਤੇ ਹਮਲਾ ਕਰਕੇ ਉਹਨਾਂ ਨੂੰ ਨਸ਼ਟ ਕੀਤਾ ਸੀਗਾ। ਦੇਖੋ, ਸਾਡੇ ਮੁਲਕ ਸਾਡਾ ਮੁਲਕ ਜਿਹੜਾ ਵਾ ਉਹ ਅਜੀਬੋ ਗਰੀਬ ਮਾਹੌਲ ਦੇ ਵਿੱਚੋਂ ਗੁਜ਼ਰਿਆ। ਰੱਖਿਆ ਮੰਤਰੀ ਨੇ ਨਿਰਮਲਾ ਸੀਤਾਰਮਨ, ਉਹ ਇੱਕ ਟੀਵੀ ਨੂੰ ਇੰਟਰਵਿਊ ਦੇ ਰਹੇ ਸੀਗੇ, ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨੂੰ ਐਂਕਰ ਨੇ ਪੁੱਛਿਆ ਕਿ ਜੀ ਮੈਡਮ ਤੁਸੀਂ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ। ਤੁਸੀਂ ਦਾਅਵੇ ਕਰਦੇ ਸੀ ਨਾ ਕਿ ਜੇਕਰ ਉਹ ਸਾਡਾ ਇੱਕ ਸਿਰ ਕੱਟ ਕੇ ਲੈ ਕੇ ਜਾਣਗੇ ਤਾਂ ਅਸੀਂ 10 ਕੱਟ ਕੇ ਲਿਆਵਾਂਗੇ। ਤਾਂ ਮੈਡਮ ਬੜੇ ਜਵਾਬ ਦਿੰਦੇ, ਮੈਡਮ ਬੜੇ ਸ਼ਾਲੀਨ ਤਰੀਕੇ ਨਾਲ ਉਹ ਕਹਿੰਦੇ ਕਿ ਜੀ ਅਸੀਂ ਵੀ ਕੱਟ ਰਹੇ ਹਾਂ, ਪਰ ਇਹ ਹੁਣ ਦਿਖਾਇਆ ਨਹੀਂ ਜਾ ਸਕਦਾ, ਡਿਸਪਲੇ ਨਹੀਂ ਕੀਤਾ ਜਾ ਸਕਦਾ। ਤੁਸੀਂ ਇੱਕ ਗੱਲ ਨੋਟ ਕਰਿਓ ਕਿ ਪਾਕਿਸਤਾਨ ਦੇ ਕਿਸੇ ਵੀ ਮੰਤਰੀ ਨੇ ਕਦੇ ਬਿਆਨ ਦਿੱਤਾ ਕਿ ਅਸੀਂ ਉਹਨਾਂ ਦਾ ਸਿਰ ਵੱਟ ਕੇ ਲਿਆਏ ਹਾਂ। ਜਨੇਵਾ ਜਿਹੜਾ ਸਾਡਾ ਸਮਝੌਤਾ ਵਾ, ਉਹਦੇ ਮੁਤਾਬਕ ਜਿਹੜੀ ਸਾਡੇ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਜਿਹਦੇ 'ਚ ਵੀ ਉੱਧਰਲੇ ਜਾਂ ਇੱਧਰਲੇ ਫੌਜੀ ਜਵਾਨ ਦਾ ਜਾਨ ਜਾਂਦੀ ਹੈ, ਉਹ ਸ਼ਹੀਦ ਹੁੰਦਾ, ਤਾਂ ਉਹਦੀ ਲਾਸ਼ ਦੇ ਨਾਲ ਬਰਬਰਤਾ ਨਹੀਂ ਕੀਤੀ ਜਾ ਸਕਦੀ। ਸਾਡੇ ਸਮਝੌਤੇ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਬਕਾਇਦਾ। ਤਾਂ ਮੈਡਮ ਖੁਦ ਕਹਿੰਦੇ ਕਿ ਜੀ ਅਸੀਂ ਕਰ ਰਹੇ ਹਾਂ, ਪਰ ਇਹ ਡਿਸਪਲੇ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਕੀ ਹੈ, ਦੂਜੇ ਪਾਸੇ ਸਰਕਾਰ ਤੇ ਇਹ ਇਲਜ਼ਾਮ ਹੈ ਕਿ ਰਾਸ਼ਟਰਵਾਦਤਾ ਵਾਇਆ ਆਰਮੀ ਲੋਕਾਂ ਦੇ ਥੋਪੀ ਜਾ ਰਹੀ ਹੈ। ਫੌਜ ਪਹਿਲਾਂ ਵੀ ਸਰਜੀਕਲ ਸਟਰਾਈਕ ਕਰਦੀ ਸੀ, ਫੌਜ ਹੁਣ ਵੀ ਜਿਹੜੇ ਫੌਜ ਦੇ ਕੰਮ ਉਹ ਵੀ ਹੁੰਦੇ ਆ, ਪਰ ਇਹਨਾਂ ਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਲੋੜ ਕੀ ਹੈ। ਇਸ ਵੇਲੇ ਸਰਜੀਕਲ ਸਟਰਾਈਕ ਸਾਡੇ ਦੇਸ਼ ਦਾ ਮੁੱਦਾ ਨਹੀਂ, ਸਾਡੇ ਦੇਸ਼ ਦਾ ਮੁੱਦਾ ਬੇਰੁਜ਼ਗਾਰੀ ਹੈ, ਸਾਡੇ ਦੇਸ਼ ਦਾ ਮੁੱਦਾ ਵੱਧਦੀ ਹੋਈ ਅਨਪੜ੍ਹਤਾ, ਸਾਡੇ ਦੇਸ਼ ਦਾ ਮੁੱਦਾ ਭੁੱਖਮਰੀ ਹੈ। 20 ਕਰੋੜ ਬੰਦਾ ਹਾਲੇ ਵੀ ਭੁੱਖਮਰੀ ਦਾ ਸ਼ਿਕਾਰ ਹੈ, ਰਾਤ ਨੂੰ ਰੋਟੀ ਖਾ ਕੇ ਨਹੀਂ ਸੌਂਦਾ। ਪਰ ਇਸ ਵੇਲੇ ਕੀ ਮੁੱਦੇ ਆ? ਸਰਜੀਕਲ ਸਟਰਾਈਕ, ਹਿੰਦੂ ਮੁਸਲਮਾਨ, ਗਊ ਔਰ ਜਿਹੜੀ ਗਊ ਦੀ ਰਾਖੀ ਔਰ ਹੋਰ ਜਿਹੜੀਆਂ ਘਟਨਾਵਾਂ ਜਿਨ੍ਹਾਂ ਤੋਂ ਕੋਈ ਫਾਇਦਾ ਨਹੀਂ ਹੈ ਲੋਕਾਂ ਨੂੰ, ਉਹ ਚੀਜ਼ਾਂ ਅੱਜ ਕੱਲ੍ਹ ਚਰਚਾ ਦਾ ਵਿਸ਼ਾ। ਸੋ ਮੇਰੇ ਖਿਆਲ ਦੇ ਨਾਲ ਜੇਕਰ ਤੁਸੀਂ ਇੱਕੋ ਚੀਜ਼ ਨੂੰ ਵਾਰ-ਵਾਰ ਲੋਕਾਂ ਨੂੰ ਪ੍ਰਾਪਤੀ ਵਜੋਂ ਦਰਸਾਓਗੇ ਤਾਂ ਉਹ ਲੋਕਾਂ ਤੇ ਥੋਪਣ ਦੇ ਬਰਾਬਰ ਹੈ। ਫੌਜ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ, ਫੌਜ ਆਪਣੇ ਕੰਮ ਕਰਨ ਦੇ ਲਈ ਆਜ਼ਾਦ ਹੋਣੀ ਚਾਹੀਦੀ ਹੈ। ਤੁਸੀਂ ਤੁਹਾਡੇ ਜਿਹੜੇ ਮੁਲਕ ਦੇ ਨਾਲ ਕੂਟਨੀਤਿਕ ਸੰਬੰਧ ਹੈ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਅਸੀਂ ਵੀ ਹੁਣ ਕਰ ਰਹੇ ਪਰ ਅਸੀਂ ਡਿਸਪਲਿਨ ਕਰ ਸਕਦੇ। ਸੋ ਨਿਰਮਲਾ ਸੀਤਾਰਮਨ ਜੀ ਦੇ ਬਿਆਨ ਜਿਹੜਾ ਵਾ ਬਿਲਕੁਲ ਬਚਕਾਨਾ ਵਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਫੌਜ ਤੋਂ ਸਿਆਸੀ ਲਾਹਾ ਲੈਣ ਦੀ ਬਜਾਏ ਸਾਡੀ ਜਿਹੜੀ ਹਕੂਮਤ ਆ ਉਹਨੂੰ ਥੋੜ੍ਹਾ ਜਿਹਾ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਜੀ। ਜੀ, ਅਫਸੋਸ ਵਾਲੀ ਗੱਲ ਆ ਵੀ ਇਹ ਚੀਜ਼ ਜਿਹੜੀ ਆ ਬਦਲਣ ਦੇ ਘੱਟ ਹੀ ਅਸਾਰ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ ਵਿਦਿਆਰਥਣ ਨਾਲ ਜਿਸਨੀ ਸ਼ੋਸ਼ਣ ਦੇ ਮਾਮਲੇ ਵਿੱਚ AIG ਤੇ ਮਾਮਲਾ ਦਰਜ। ਦੇਖੋ, ਤੁਹਾਨੂੰ ਯਾਦ ਹੋਣਾ ਹੈ ਜਿਹੜੀ ਅੰਮ੍ਰਿਤਸਰ ਸ਼ਹਿਰੀ ਪੁਲਿਸ ਦਾ ਕਪਤਾਨ ਹੈ, ਪੁਲਿਸ ਦੇ AIG ਹੈ ਰਣਜੀਤ ਸਿੰਘ ਉੱਪਲ, ਉਹਨਾਂ ਦੇ ਬਹੁਤ ਦਿਨ ਹੋ ਗਏ ਇੱਕ ਕੁੜੀ ਨੇ ਐਲੀਗੇਸ਼ਨ ਲਾਇਆ ਸੀਗਾ ਕਿ ਮੇਰਾ ਜਿਨਸੀ ਸ਼ੋਸ਼ਣ ਹੋਇਆ, ਔਰ ਬਕਾਇਦਾ ਉਹਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨੇ ਕਿਹਾ ਸੀਗਾ ਕਿ ਇਸ ਬੰਦੇ ਨੇ ਮੈਨੂੰ ਚੰਡੀਗੜ੍ਹ ਵੀ ਬੁਲਾਇਆ, ਅੰਮ੍ਰਿਤਸਰ ਵੀ ਰੱਖਿਆ, ਔਰ ਅੰਮ੍ਰਿਤਸਰ ਥਾਣੇ ਦੇ ਵਿੱਚ ਕੈਦ ਕਰਨ ਦੇ ਬਾਵਜੂਦ ਉੱਥੇ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਹੋਈ, ਯਾਨੀ ਕਿ ਰਣਜੀਤ ਸਿੰਘ ਉੱਪਲ ਤੇ। ਸਿਮਰਜੀਤ ਸਿੰਘ ਬੈਂਸ ਨੇ ਵੀ ਬਕਾਇਦਾ ਇਸ ਕੁੜੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮਦਦ ਕੀਤੀ ਸੀ ਕਰਨ ਦੇ ਵਿੱਚ, ਔਰ ਉਹਨਾਂ ਨੇ ਕਿਹਾ ਸੀ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਮੈਂ ਮੁੱਖ ਮੰਤਰੀ ਦੇ ਜਿਹੜਾ ਨਿਵਾਸ ਸਥਾਨ ਹੈ ਚੰਡੀਗੜ੍ਹ, ਉੱਥੇ ਮੈਂ ਧਰਨਾ ਲਾਊਂਗਾ। ਹੁਣ ਰਣਜੀਤ ਸਿੰਘ ਉੱਪਲ ਦੇ ਉੱਤੇ ਜਿਹੜਾ ਕਿ AIG ਹੈ ਪੰਜਾਬ ਪੁਲਿਸ ਦਾ, ਉਹਦੇ ਤੇ ਬਲਾਤਕਾਰ ਦਾ ਮਾਮਲਾ ਦਰਜ ਹੋ ਗਿਆ। ਇਸ ਵੇਲੇ ਉਹ ਕ੍ਰਾਈਮ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਤੈਨਾਤ ਨੇ, ਤੇ ਇੱਕ ਔਰਤ IG ਨੇ ਜਾਂਚ ਕੀਤੀ ਸੀ ਤੇ ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ। ਸੋ ਹੁਣ ਪਤਾ ਲੱਗਿਆ ਕਿ 376, 376 C, 354, 354 D, 506, 498 ਤਹਿਤ ਮਾਮਲਾ ਦਰਜ ਕੀਤਾ ਹੈ। ਔਰ ਜਿਹੜੀ ਸ਼ਿਕਾਇਤਕਰਤਾ ਔਰਤ ਆ ਉਹ ਕਹਿੰਦੀ ਕਿ ਮੈਂ ਵਿਆਹੀ ਹੋਈ ਹਾਂ, ਬਾਵਜੂਦ ਇਸ ਦੇ ਮੈਨੂੰ AIG ਧਮਕਾਉਂਦਾ ਕਿ ਤੇਰੇ ਮੁੰਡੇ ਨੂੰ ਮਾਰ ਦਿਆਂਗੇ, ਤੇਰੇ ਘਰ ਵਾਲੇ ਨੂੰ ਉਹਦੇ ਤੇ ਝੂਠਾ ਕੇਸ ਪਾ ਦਿਆਂਗੇ। ਇਸ ਤਰ੍ਹਾਂ ਦੇ WhatsApp ਕਾਲ ਕੀਤੀ ਗਈ, ਉਹਨੂੰ ਧਮਕੀ ਦਿੱਤੀ ਗਈ, ਮੰਦੇ ਸ਼ਬਦ ਵੀ ਬੋਲੇ ਗਏ। ਹੁਣ AIG ਤੇ ਬਲਾਤਕਾਰ ਦਾ ਮਾਮਲਾ ਦਰਜ ਹੋ ਗਿਆ। ਸੋ ਦੇਖਦੇ ਹਾਂ ਕਿ ਇਹ ਜਿਹੜਾ
ਮਾਮਲਾ ਦਰਜ ਹੋਇਆ ਵਾ, ਇਹ ਸਜ਼ਾ ਦੇ ਮੁਕਾਮ ਤੱਕ ਕਦੋਂ ਜਾਂਦਾ। ਪਰ ਪੰਜਾਬ ਪੁਲਿਸ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਰਾਜੀ। ਇਸ ਤੋਂ ਪਹਿਲਾਂ ਵੀ ਇੱਕ ਕੁੜੀ ਨੇ DSP ਤੇ ਐਲੀਗੇਸ਼ਨ ਲਾਏ ਸੀਗੇ। ਉਹ DSP ਜਿਹੜਾ ਕਿ ਮੇਰਾ ਖਿਆਲ ਹੈ ਖੇਡਾਂ 'ਚ ਗਿਆ, ਸ਼ਾਇਦ ਉਹ ਹਾਕੀ ਖੇਡਦਾ ਵਾ, ਉਹਦੇ ਤੇ ਐਲੀਗੇਸ਼ਨ ਲਾਏ ਸੀ ਕਿ ਇਹ ਬੰਦੇ ਨੇ ਮੈਨੂੰ ਨਾ ਸਿਰਫ ਡਰੱਗ ਵੇਚਣ ਲਾਇਆ, ਸਗੋਂ ਮੈਨੂੰ ਡਰੱਗ ਤੇ ਲਾਇਆ ਔਰ ਉਲਟਾ ਮੇਰਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ ਹੈ। ਸੋ ਅੱਜ ਅਸੀਂ ਇੱਕ ਪਾਸੇ ਕਹਿੰਦੇ ਕਿ ਜੀ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ, ਦੂਜੇ ਪਾਸੇ ਜੇ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਹੁਦਿਆਂ ਤੇ ਅਫਸਰ ਬੈਠੇ ਆ ਉਹ ਇਹੋ ਜਿਹੀਆਂ ਕਰਤੂਤਾਂ ਕਰਨ ਤਾਂ ਮੇਰਾ ਖਿਆਲ ਹੈ ਕਿ ਸ਼ਰਮ ਵਾਲੀ ਗੱਲ ਹੈ। ਪੰਜਾਬ ਪੁਲਿਸ ਧੜੇਬੰਦੀ ਦਾ ਸ਼ਿਕਾਰ ਹੋਈ ਪਈ ਹੈ। ਇਸ ਤੋਂ ਪਹਿਲਾਂ ਦਿਨਕਰ ਗੁਪਤਾ ਦੇ ਕੇਸ ਜਿਹੜੇ ਆ ਜਾਂ ਚਟੋਪੇ ਦਾਇਰੇ ਦਾ ਜਿਹੜਾ ਝਗੜਾ ਵਾ ਆਪਾਂ ਸਾਰੇ ਜਾਣਦੇ ਹਾਂ, ਜਾਂ ਸੁਰੇਸ਼ ਅਰੋੜਾ, ਬਕਾਇਦਾ ਇਹਨਾਂ ਝਗੜਿਆਂ ਨੂੰ ਲੈ ਕੇ ਪੰਜਾਬ ਪੁਲਿਸ ਗੁੱਟਾਂ ਦੇ ਵਿੱਚ ਵੰਡੀ ਹੋਈ ਆ। ਔਰ ਜਿਹੜਾ ਮੋਗੇ ਦਾ ਰਾਜਜੀਤ ਸਿੰਘ ਹੁਣ ਸਿੱਧੂ ਵਾਲਾ ਮਸਲਾ ਵਾ। ਸੋ ਤਮਾਮ ਘਟਨਾਕ੍ਰਮ ਇਹ ਚੀਜ਼ ਜ਼ਾਹਰ ਕਰਦੇ ਆ, ਇਸ ਚੀਜ਼ ਤੋਂ ਪਰਦਾ ਚੱਕਦੇ ਆ ਕਿ ਜਿਹੜੀ ਪੰਜਾਬ ਪੁਲਿਸ ਉਹਦੇ ਵਿੱਚ ਅਨੁਸ਼ਾਸਨ ਨਹੀਂ ਰਿਹਾ। ਸੋ ਇਹ ਇੱਕ ਸ਼ਿਕਾਇਤ ਨਾਲ ਨਹੀਂ ਗੱਲ ਖਤਮ ਹੋਣੀ। ਇਸ ਤੋਂ ਪਹਿਲਾਂ ਵੀ ਜਿਹੜੀਆਂ ਸ਼ਿਕਾਇਤਾਂ ਹੋਈਆਂ ਜਾਂ ਹੁਣ ਵੀ ਜਿਹੜੀਆਂ ਪੀੜਤ ਔਰਤਾਂ ਨਿਕਲ ਕੇ ਆਉਂਦੀਆਂ ਬਾਹਰ, ਕੁੜੀਆਂ ਪੀੜਤ ਨਿਕਲ ਕੇ ਆਉਂਦੀਆਂ ਬਾਹਰ, ਤਾਂ ਮੇਰਾ ਖਿਆਲ ਹੈ ਕਿ ਜਿੰਨੇ ਦਿਨ ਇਸ ਕੁੜੀ ਨੂੰ ਹੋ ਗਏ, ਘੱਟੋ ਘੱਟ ਹਫ਼ਤੇ ਤੋਂ ਉੱਪਰ ਦੀ ਗੱਲ ਹੈ, ਤਾਂ ਜਦੋਂ ਵੀ ਕਿਸੇ ਆਲਾ ਅਫਸਰ ਤੇ, ਜ਼ਰੂਰੀ ਨਹੀਂ ਪੁਲਿਸ ਅਫਸਰ ਤੇ, ਜਦੋਂ ਵੀ ਕਿਸੇ ਅਫਸਰ ਤੇ ਕਿਸੇ ਤਰ੍ਹਾਂ ਦਾ ਕੋਈ ਐਲੀਗੇਸ਼ਨ ਲੱਗਦਾ ਹੈ, ਸਭ ਤੋਂ ਪਹਿਲਾਂ ਉਹਨੂੰ ਡਿਊਟੀ ਤੋਂ ਲਾਂਭੇ ਕਰਕੇ ਮਾਮਲੇ ਦੀ ਜਾਂਚ ਹੋਵੇ ਔਰ ਜੇਕਰ ਉਹ ਦੋਸ਼ੀ ਹੈ ਤਾਂ ਉਹਦੇ ਤੇ ਪਰਚਾ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਹੋਵੇ। ਜੀ ਜੀ ਅਗਲੀ ਜਿਹੜੀ ਆਪਾਂ ਜੇ ਖਬਰ 'ਤੇ ਨਜ਼ਰ ਮਾਰੀਏ, ਔਰਤ ਨੂੰ ਪੁਲਿਸ ਦੀ ਕਾਰ ਦੀ ਛੱਤ 'ਤੇ ਬਿਠਾਉਣ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ। ਦੇਖੋ ਜੀ, ਇਹ ਵੀ ਮਾਮਲਾ ਪੰਜਾਬ ਪੁਲਿਸ ਦਾ ਹੀ ਹੈ। ਮੈਂ ਤਾਂ ਉਸ ਮਾਮਲੇ ਦੇ ਵਿੱਚ ਇੱਕ ਦੋ ਉਦਾਹਰਨਾਂ ਹੀ ਦਿੱਤੀਆਂ ਸੀ। ਝਗੜੇ ਦੀ ਉਦਾਹਰਨ ਦਿੱਤੀ ਸੀ ਤੇ ਇੱਕ DSP ਦੀ ਉਦਾਹਰਨ ਦਿੱਤੀ ਸੀ, ਪਰ ਇਹ ਵੀ ਪੰਜਾਬ ਪੁਲਿਸ ਦਾ ਹੀ ਮਾਮਲਾ ਹੈ। ਅੰਮ੍ਰਿਤਸਰ ਦਾ ਮਜੀਠਾ ਹਲਕੇ ਦਾ ਮਾਮਲਾ ਹੈ। ਸ਼ਹਿਜ਼ਾਦ ਪਿੰਡ ਦੀ ਗੱਲ ਹੈ। ਉੱਥੇ ਜਸਵਿੰਦਰ ਕੌਰ ਜਿਹੜੀ ਹੈ ਉਹਨੂੰ ਪੰਜਾਬ ਪੁਲਿਸ ਤੇ ਜਿਹੜਾ ਵਹੀਕਲ ਸੀਗਾ ਉਹਨੂੰ ਉੱਤੇ ਬਿਠਾ ਕੇ ਲਿਜਾਇਆ ਗਿਆ, ਉਹ ਡਿੱਗ ਪਈ, ਉਹਦਾ ਇਲਾਜ ਕਰਵਾਇਆ ਗਿਆ। ਹੁਣ ਉਹ ਕਹਿੰਦੇ ਆ ਕਿ ਜਿਹੜੀ ਪੰਜਾਬ ਪੁਲਿਸ ਦੀ ਅਪਰਾਧ ਸ਼ਾਖਾ ਟੀਮ ਆ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਬਲੈਰੋ ਦੀ ਛੱਤ ਤੇ ਚੜਾ ਕੇ 60 ਤੋਂ 70 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਗੱਡੀ ਭਜਾਈ ਔਰ ਫਿਰ ਇਹ 3 ਕਿਲੋਮੀਟਰ ਬਾਅਦ ਤੋਂ ਬਾਅਦ ਔਰਤ ਡਿੱਗੀ। ਹੁਣ ਇਹ ਮਸਲਾ ਜਿਹੜਾ ਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਮਹਿਲਾ ਕਮਿਸ਼ਨ ਸਰਗਰਮ ਹੋ ਚੁੱਕਿਆ ਹੈ। ਪੰਜਾਬ ਦੇ ਪੁਲਿਸ ਦੇ DGP ਤੋਂ ਰਿਪੋਰਟ ਤਲਬ ਕੀਤੀ ਗਈ ਹੈ ਔਰ ਪੀੜਤ ਜਿਹੜੀ ਔਰਤ ਆ ਉਹਦੇ ਬਾਂਹ ਤੇ ਗੰਭੀਰ ਸੱਟਾਂ ਲੱਗੀਆਂ ਨੇ। ਇਹਨਾਂ ਦੇ ਪਰਿਵਾਰ ਨੇ ਕੱਥੂ ਨੰਗਲ ਜਿਹੜਾ ਥਾਣਾ ਵਾ ਉੱਥੇ ਧਰਨਾ ਵੀ ਲਾਇਆ ਸੀਗਾ ਔਰ ਇਹਨਾਂ ਨੇ ਮੰਗ ਕੀਤੀ ਸੀ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਜਿਹੜੀ ਪੀੜਤ ਔਰਤ ਆ ਉਹ ਕਹਿੰਦੀ ਮੈਂ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਊਂਗੀ। ਸੋ ਦੇਖੋ, ਇੱਕ ਗੱਲ ਤਾਂ ਹੈਗੀ ਕਿ ਭਾਵੇਂ ਮਸਲਾ ਹਾਈ ਕੋਰਟ ਪਹੁੰਚ ਗਿਆ, ਪਰ ਅੱਜ ਇਸ ਮਾਮਲੇ ਦੇ ਵਿੱਚ ਹੀ ਸੇਮ ਇਨਕੁਆਇਰੀ ਦੀ ਲੋੜ ਹੈ ਕਿ ਠੀਕ ਹੈ ਤੁਸੀਂ ਉਹਨਾਂ ਦੇ ਬਿਆਨ ਕਲਮਬੱਧ ਕਰੋ, ਜੋ ਵੀ ਕਾਰਵਾਈ ਕਰੋ, ਪਰ ਜਿਹੜੇ ਮੁਲਾਜ਼ਮ ਆ ਉਹ ਡਿਊਟੀ ਤੋਂ ਲਾਂਭੇ ਹੋਣੇ ਚਾਹੀਦੇ। ਦੂਜੇ ਜਿਹੜੇ ਥਾਣੇ ਦੇ ਮੁਲਾਜ਼ਮ ਆ ਉਹਨਾਂ ਦਾ ਇਨਕੁਆਇਰੀ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਣਾ ਚਾਹੀਦਾ, ਕਿਉਂਕਿ ਪੀੜਤ ਪਰਿਵਾਰ ਨੇ ਸਭ ਤੋਂ ਪਹਿਲੇ ਐਲੀਗੇਸ਼ਨ ਇਹੀ ਲਾਈ ਸੀ ਕਿ ਸਾਡੀ ਸ਼ਿਕਾਇਤ ਨੂੰ, ਸਾਡੀ ਸਮੱਸਿਆ ਨੂੰ ਸੰਜੀਦਗੀ ਦੇ ਨਾਲ, ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ, ਸਗੋਂ ਟਾਲਮ ਟੋਲ ਕੀਤੀ ਗਈ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਲਾਂਭੇ ਕਰਕੇ ਡਿਊਟੀ ਤੋਂ ਉਹਨਾਂ ਦੇ ਜਿਹੜਾ ਉਸ ਥਾਣੇ ਨਾਲ ਸੰਬੰਧਿਤ ਪੁਲਿਸ ਅਫਸਰ ਆ ਉਹ ਇਸ ਇਨਕੁਆਇਰੀ ਦੇ ਵਿੱਚ ਜਾਂ ਕਮਿਸ਼ਨ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਾ ਕਰਨ। ਦੂਜੀ ਗੱਲ ਹੈ ਕਿ ਹਾਈ ਕੋਰਟ ਪਹੁੰਚ ਗਿਆ। ਹੁਣ ਇਸ ਮਸਲੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ IPS ਅਧਿਕਾਰੀ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਿਹੜਾ ਪਰਿਵਾਰ ਆ, ਪੀੜਤ ਪਰਿਵਾਰ ਆ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸਾਡੇ ਛੋਟੇ ਪੁਲਿਸ ਅਧਿਕਾਰੀ ਜਿਹੜੇ ਵੀ DSP ਜਾਂ ਹੋਰ ਲੈਵਲ ਦੇ, ਉਹਨਾਂ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਕਰਕੇ IPS ਕੋਈ ਅਧਿਕਾਰੀ ਜਿਹੜਾ ਵਾ, SSP ਰੈਂਕ ਦਾ ਅਧਿਕਾਰੀ ਜਿਹੜਾ ਵਾ, ਉਹ ਇਸ ਮਸਲੇ ਦੀ ਜਾਂਚ ਕਰੇ। ਹੁਣ ਦੇਖੋ, ਪੰਜਾਬ ਪੁਲਿਸ ਵਿਵਾਦਾਂ ਦੇ ਵਿੱਚ ਕਿਉਂ ਹੈ? ਅਸਲ ਦੇ ਵਿੱਚ ਜਦੋਂ ਪੁਲਿਸ ਜਾਂਦੀ ਹੈ ਨਾ ਤਾਂ ਬਹੁਤੇ ਮਾਮਲਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਰਾਜੀ ਕਿ ਜਿਹੜੇ ਪ੍ਰੋਟੋਕੋਲ ਹੈ ਉਹਨਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਜੇਕਰ ਪੰਜਾਬ ਪੁਲਿਸ ਉੱਥੇ ਗਈ ਸੀ, ਮੈਂ ਨਹੀਂ ਕਹਿਣਾ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਟੋਟਲੀ ਗਲਤ ਹੈ। ਜੇਕਰ ਪੁਲਿਸ ਉੱਥੇ ਗਈ ਸੀ ਕਿਸੇ ਮਸਲੇ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਚਾਹੀਦਾ ਇਹ ਸੀਗਾ ਕਿ ਘੱਟੋ ਘੱਟ ਲੇਡੀ ਪੁਲਿਸ ਨਾਲ ਲਈ ਗਈ ਹੁੰਦੀ, ਜਾਂ ਉੱਥੇ ਜੇ ਉਹ ਔਰਤ ਨੇ ਝਗੜਾ ਕੀਤਾ ਸੀ ਤਾਂ ਬਾਅਦ ਦੇ ਵਿੱਚ ਲੇਡੀ ਪੁਲਿਸ ਦੀ ਮਦਦ ਦੇ ਨਾਲ ਉਹਨੂੰ ਅਰੈਸਟ ਕੀਤਾ ਜਾ ਸਕਦਾ ਸੀ। ਥੋੜ੍ਹਾ ਸੀ ਕਿ ਤੁਸੀਂ ਵਹੀਕਲ ਤੇ ਬਿਠਾ ਲਓ। ਸੋ ਮੇਰੇ ਖਿਆਲ ਦੇ ਨਾਲ ਜ਼ਰੂਰੀ ਹੈ ਕਿ ਅੱਜ ਪੰਜਾਬ ਪੁਲਿਸ ਦੀ ਕਾਰਵਾਈ ਕਰਨ ਤੋਂ ਪਹਿਲਾਂ ਅਸੀਂ ਜਿਹੜੀ ਸਾਡੀ ਪੁਲਿਸ ਫੋਰਸ ਆ ਉਹਨੂੰ ਮੁੱਢਲੇ ਪ੍ਰੋਟੋਕੋਲ ਸਿਖਾ ਦਈਏ ਤਾਂ ਜੋ ਇਹੋ ਜਿਹੀ ਨਮੋਸ਼ੀ ਤੋਂ ਬਚਿਆ ਜਾ ਸਕੇ। ਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀਆਂ ਤੁਸੀਂ ਜਾਣਕਾਰੀਆਂ ਦਿੱਤੀਆਂ ਆ। ਅਤੇ ਪ੍ਰਵੀਨ ਜੀ, ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
Punjabi Radio USA, KOVO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.